ਪੰਜਾਬ ਦੀ ਸਿਆਸਤ ਦੇ ਵੱਲ ਆਈਏ, ਗੱਲ ਕਰੀਏ ਲਾਲਜੀਤ ਭੁੱਲਰ ਦੀ। ਕਨਸੋਆਂ ਚਰਚਾਵਾਂ ਇਹ ਤੁਰ ਪਈਆਂ ਵੀ ਲਾਲਪੁਰਾ ਵਾਂਗ ਸ਼ਾਇਦ ਲਾਲਜੀਤ ਭੁੱਲਰ ਨੂੰ ਵੀ ਕਲੀਨ ਚਿੱਟ ਮਿਲ ਜੂਗੀ ਜੀ। ਮਨਜਿੰਦਰ ਸਿੰਘ ਲਾਲਪੁਰਾ ਦੇ ਮਾਮਲੇ 'ਚ ਆਪਾਂ ਗੱਲ ਕਰਦੇ ਆਏ ਹਾਂ ਜੀ ਕਿ ਵੀ ਉਹਨਾਂ ਨੂੰ 4 ਸਾਲ ਦੀ ਸਜ਼ਾ ਹੋ ਗਈ ਤੇ ਸਜ਼ਾ ਹੋਣ ਦੇ ਨਾਲ ਹੀ ਉਹਨਾਂ ਦੀ ਮੈਂਬਰੀ ਖਤਮ ਹੋਣੀ ਬਣਦੀ ਹੈ, ਪਰ ਵਿਧਾਨ ਸਭਾ ਸਪੀਕਰ ਨੇ ਐਲਾਨੀ ਹੋਣੀ ਕਦੇ। ਤੇ ਹੁਣ ਤਾਂ ਅਗਲੇ ਕਹਿੰਦੇ ਸਮਝੌਤਾ ਵੀ ਕਰਾ ਲਿਆ, ਸਜ਼ਾ ਤੋਂ ਬਾਅਦ ਵੀ ਅਸੀਂ ਬਰੀ ਕਰਾ ਲਿਆ। ਮਤਲਬ ਜਿਹਨੂੰ ਅਦਾਲਤ ਸਜ਼ਾ ਸੁਣਾ ਦੇਵੇ ਉਸ ਦੇ ਉੱਤੇ ਉੱਪਰਲੀ ਅਦਾਲਤ 'ਚ ਸੁਣਵਾਈ ਤੋਂ ਬਿਨਾਂ ਹੀ ਕਹਿ ਦਿੱਤਾ ਜਾਵੇ ਕਿ ਤੁਸੀਂ ਬਰੀ ਹੋ ਕਿਉਂਕਿ ਤੁਹਾਡਾ ਸਮਝੌਤਾ ਹੋ ਗਿਆ। ਸਹੀ ਹੈ। ਤੇ ਫਿਰ ਇਹ ਸੱਤਾ ਨਹੀਂ ਵਿਚਾਰੀ ਤਾਂ ਹੋਰ ਕੌਣ ਵਿਚਾਰੇ? ਉਹ ਪਰਿਵਾਰ ਜਿਹਨੇ ਸਜ਼ਾ ਦਵਾਈ ਉਹ ਇੱਥੇ ਆ ਕੇ ਸਮਝੌਤਾ ਕਿਸ ਆਧਾਰ ਤੇ ਕਰ ਗਿਆ? ਡਰ ਕੇ। ਸਹੀ ਹੈ, ਕਿਉਂਕਿ ਜੇ ਖਰੀਦਦਾ ਤਾਂ ਕਮਾਉਂਦਾ, ਖਰੀਦਣ ਦੀ ਕੋਸ਼ਿਸ਼ ਤਾਂ ਪਹਿਲਾਂ ਹੀ ਬਹੁਤ ਹੋਈ ਹੋਣੀ। ਹੁਣ ਸੌਦੇ ਦੇ ਨਾਲ ਨਾਲ ਡਰਾਇਆ, ਇਹਦਾ ਮਤਲਬ ਦੋ ਚੀਜ਼ਾਂ ਹੋਈਆਂ। ਮੈਂ ਇਹਦੀ ਨਵੀਂ ਉਦਾਹਰਨ ਦੇ ਦਿੰਦਾ ਜੀ। ਰੰਧਾਵਾ ਹੋਰਾਂ ਦੀ ਖੁਦਕੁਸ਼ੀ, ਗਗਨਦੀਪ ਸਿੰਘ ਰੰਧਾਵਾ ਹੋਰਾਂ ਦੀ ਖੁਦਕੁਸ਼ੀ, ਉਸ ਤੋਂ ਬਾਅਦ ਉਸ ਪਰਿਵਾਰ ਕੋਲ ਸਰਕਾਰ ਸਿੱਧੀ ਤਾਂ ਨਹੀਂ ਜਾ ਰਹੀ ਦੁੱਖ ਪ੍ਰਗਟਾਉਣ ਜੀ, ਪਰ ਬੈਕਡੋਰ ਬਹੁਤ ਕੁਝ ਲੈ ਕੇ ਜਾ ਰਹੀ ਹੈ। ਜਵਾਕ ਸੈੱਟ ਹੋ ਜਾਣਗੇ, ਨੌਕਰੀ ਦੇ ਦਾਂਗੇ, ਹੈਨਾ, ਕਾਰੋਬਾਰ ਕਰਾਉਣਾ ਉਹ ਕਰਾ ਦਾਂਗੇ, ਤੁਸੀਂ ਕੋਈ ਅਹੁਦਾ ਲੈਣਾ, ਕੁਛ ਕਰਨਾ, ਤੁਹਾਨੂੰ ਦੇ ਦਿੰਦੇ ਆ ਭੈਣ ਜੀ। ਪਰ ਕੀ ਇੰਨੀ ਨਰਮ ਹੁੰਦੀ ਹੈ ਸੱਤਾ ਦੀ ਤਾਕਤ? ਸਹੀ ਗੱਲ, ਬਿਲਕੁਲ। ਪਲੋਸ ਕੇ ਸਾਰਾ ਕੁਝ ਮੇਜ਼ 'ਚ ਪਿਘਲ ਜੂਗੀ। ਸਹੀ ਗੱਲ। ਇਹ ਸਾਰੀਆਂ ਚੀਜ਼ਾਂ ਦੇ ਨਾਲ ਡਰਾਉਣ ਦੀ ਪ੍ਰਕਿਰਿਆ, ਸਮਝਾਉਣ ਦੇ, ਦੇਖੋ ਜੀ ਨਿਆਣੇ ਰੁਲ ਜਾਣਗੇ ਜੀ, ਕੀ ਫਾਇਦਾ, ਕਿੱਥੇ ਧੱਕੇ ਖਾਓਗੇ, ਕੁੜੀਆਂ ਦੇ ਵਿਆਹ ਕਰਨੇ ਆ ਤੁਸੀਂ। ਸਹੀ ਗੱਲ, ਬਿਲਕੁਲ। ਇਹ ਤਰੀਕੇ ਨਾਲ ਡਰਾਇਆ ਜਾਂਦਾ। ਸਹੀ ਗੱਲ। ਸੋ ਇਸ ਲਈ ਰੰਧਾਵਾ ਪਰਿਵਾਰ ਨੂੰ ਡਰਾਉਣ ਦੀ ਕਵਾਇਦ ਤਾਂ ਇੱਥੇ ਤੱਕ ਗਈ ਕਿ ਤੁਸੀਂ ਦਿਨ ਦਿਹਾੜੇ ਉਹਨਾਂ ਦੀਆਂ ਲਾਈਟਾਂ ਕਟਵਾਤੀਆਂ, ਬੱਤੀ ਕਟਵਾਤੀ, ਤੇ ਜਦੋਂ ਦਿਨ ਢਲਣ ਲੱਗਿਆ ਤੇ ਉਹਨੂੰ ਦੇਖਿਆ ਕਿ ਸਾਰਿਆਂ ਦੇ ਘਰਾਂ 'ਚ ਬੱਤੀ ਜਗ ਰਹੀ ਆ, ਸਾਡੇ ਗੁੱਲਾ ਤੇ ਕੈਮਰੇ ਚੈੱਕ ਹੋਏ ਤਾਂ ਪਤਾ ਲੱਗਿਆ ਜੀ ਕੋਈ ਕੱਟ ਕੇ ਭੱਜ ਗਿਆ। ਕਮਾਲ ਆ ਵੀ, ਕੋਈ ਚੋਰ ਹੁੰਦਾ, ਕੋਈ ਕੇਬਲ ਕੂਬਲ ਖੋਲ ਕੇ ਲੈ ਕੇ ਜਾਂਦਾ, ਮੀਟਰ ਮੋਟਰ ਪੱਟ ਕੇ ਲੈ ਕੇ ਜਾਂਦਾ, ਸਮਝ ਆਉਂਦੀ। ਬੱਤੀਆਂ ਵੀ ਕੱਟਣ ਲੱਗ ਪਏ। ਗਗਨਦੀਪ ਰੰਧਾਵਾ ਦੀ ਬੱਤੀ ਉਹ ਕੱਟਣ ਆਇਆ ਕੋਈ? ਸਹੀ ਗੱਲ। ਮਤਲਬ ਕੈਸੇ ਦੌਰ ਵਾਪਰ ਰਹੇ ਨੇ ਕਿ ਦਲਿਤ ਦੇ ਘਰ 'ਚ ਅੱਗ ਲਾ ਦੋ, ਤੁਹਾਡੀ ਲੜਾਈ ਹੋਊਗੀ ਕਿਸੇ ਗੱਲ ਦੀ, ਲੜੋ, ਪਰ ਘਰ ਫੂਕ ਦੋ। ਸਹੀ ਗੱਲ। ਕਿਉਂਕਿ ਸੱਤਾ ਦਾ ਨਸ਼ਾ ਹੈ। ਇਹ ਕੀ ਹੈ? ਤੇ ਉਸੇ ਤਰ੍ਹਾਂ ਦਾ ਵਰਤਾਰਾ ਉਸ ਮਾਮਲੇ 'ਚ ਵਾਪਰਿਆ। ਜੀ। ਹੁਣ ਜਦੋਂ ਗਗਨਦੀਪ ਰੰਧਾਵਾ ਦੇ ਘਰੇ ਬੱਤੀ ਕੱਟਣ ਵਾਲੇ ਬੰਦੇ ਕੈਮਰੇ 'ਚ ਆ ਗਏ ਤਾਂ ਉਸ ਪਰਿਵਾਰ ਨੇ ਸ਼ਿਕਾਇਤ ਕੀਤੀ। ਸ਼ਿਕਾਇਤ ਦੇ ਆਧਾਰ ਤੇ ਮੁੰਡੇ ਫੜ ਲਏ। ਜੀ। ਇੱਕ ਮੁੰਡੇ 23 ਸਾਲਾ ਮੁੰਡੇ ਦੀ ਪੁਲਿਸ ਦੀ ਹਿਰਾਸਤ 'ਚ ਮੌਤ ਹੋ ਗਈ। ਹੁਣ ਉਹਨਾਂ 'ਚੋਂ ਹੀ ਜੀ, ਬਿਜਲੀ ਕੱਟਣ ਵਾਲੇ ਜਿਹੜੇ ਫੜੇ ਗਏ, ਉਹਨਾਂ 'ਚੋਂ ਇੱਕ ਮੁੰਡੇ ਦੀ 23 ਸਾਲਾ ਮੁੰਡਾ ਗੁਰਬਖਸ਼ ਸਿੰਘ। ਠੀਕ ਹੈ ਜੀ। ਉਹਦੀ ਹਿਰਾਸਤੀ ਮੌਤ ਹੋ ਗਈ। ਹੁਣ ਜਿਨ੍ਹਾਂ ਦੇ ਘਰ ਦਾ ਜੀ ਆ ਉਹ ਤਾਂ ਕਹਿਣਗੇ ਕਿ ਪੁਲਿਸ ਨੇ ਮਾਰਤਾ, ਤਸ਼ੱਦਦ ਕਰਤਾ, ਪਰ ਜਿਹੜੀ ਸ਼ਿਕਾਇਤ ਕਰਤਾ ਧੀਰ ਸਿੰਘ ਗਗਨਦੀਪ ਸਿੰਘ ਰੰਧਾਵਾ ਹੋਰਾਂ ਦੀ, ਉਹ ਕਹਿ ਰਹੀ ਹੈ ਕਿ ਪੁਲਿਸ ਨੇ ਕੋਈ ਵਧੀਕੀ ਕੀਤੀ ਆ ਉਸ ਬੱਚੇ ਨੂੰ। ਉਹ ਸਮਝਦੇ ਨੇ ਕਿ ਪੁਲਿਸ ਕੀ ਕੁਝ ਕਰ ਸਕਦੀ ਹੈ ਨਾ। ਸਹੀ ਗੱਲ, ਬਿਲਕੁਲ ਜੀ, ਬਿਲਕੁਲ। ਇਹ ਤੁਸੀਂ ਇੱਥੋਂ, ਹੁਣ ਜੇ ਤਾਂ ਤੁਸੀਂ ਇਸ ਸ਼ਿਕਾਇਤ ਦੇ ਆਧਾਰ ਤੇ ਬੰਦੇ ਫੜੇ ਨੇ ਤਾਂ ਉਹਨਾਂ ਤੋਂ ਬਰਾਮਦ ਕੀ ਕਰਨਾ? ਸਿਰਫ ਇੰਨਾ ਹੀ ਪੁੱਛਣਾ ਨਾ ਕਿ ਕੌਣ ਹੈ। ਜੇ ਉਹ ਤੁਹਾਡੇ ਪੁਲਿਸ ਕਸਟਡੀ ਦੇ ਤਸ਼ੱਦਦ ਦੇ ਵਿੱਚ ਇੱਕ ਸਿਰਫ ਬਿਜਲੀ ਕੱਟਣ ਵਾਲਾ ਮਰ ਸਕਦਾ, ਤੇ ਲਾਲਜੀਤ ਭੁੱਲਰ ਤੋਂ ਤਾਂ ਅਜੇ ਇਹ ਪਤਾ ਕਰਾਉਣਾ ਉਹਦਾ ਫੋਨ ਕਿੱਥੇ ਹੈ, ਉਹਦੀ ਸਿਮ ਕਿੱਥੇ ਹੈ, ਪੀਏ ਕਿੱਥੇ ਹੈ ਨਾ, ਤੇ ਉਹਦਾ ਪੀਏ ਕਿੱਥੇ ਹੈ, ਬਾਪੂ ਕਿੱਥੇ ਹੈ, ਤੇ ਉਹ ਤੋਂ 5 ਦਿਨ ਦਾ ਰਿਮਾਂਡ, 3 ਦਿਨ ਦਾ ਰਿਮਾਂਡ, ਉਹਦੇ ਤਾਂ ਝੱਗੇ ਤੇ ਕੋਈ ਵੱਟ ਵੀ ਨਹੀਂ ਪਿਆ। ਸਹੀ ਹੈ, ਬਿਲਕੁਲ। ਤੇ ਕਮਾਲ ਹੈ, ਪੁਲਿਸ ਕਹਿ ਰਹੀ ਹੈ ਕਿ ਅਸੀਂ ਫੋਨ ਬਰਾਮਦ ਕਰਨਾ ਹੈ ਨਾ, ਤੇ ਪਹਿਲੇ ਦਿਨ ਖਬਰਾਂ ਆ ਰਹੀਆਂ ਕਿ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਫੋਨ ਦੇ ਉੱਤੇ ਇੰਟਰਵਿਊ ਹੋਈ ਹੈ। ਸਹੀ ਹੈ। ਇਸ ਲਈ ਇਹ ਤਰੀਕਾਕਾਰ ਗਗਨਦੀਪ ਰੰਧਾਵਾ ਦਾ ਪਰਿਵਾਰ ਵੀ ਸਮਝਦਾ ਤੇ ਪੰਜਾਬ ਵੀ ਸਮਝਦਾ ਕਿ ਉਸ ਬੱਚੇ ਦੀ ਕਸਟਡੀ 'ਚ ਮੌਤ ਹੋਈ ਹੈ ਜਾਂ ਕਤਲ ਹੋਇਆ, ਸਬੂਤ ਮਿਟਾਉਣ ਲਈ। ਸਹੀ ਹੈ। ਜਾਣਨਾ ਤਾਂ ਇਹੀ ਸੀ ਨਾ ਕਿ ਕਿਹਨੇ ਭੇਜੇ। ਤੇ ਇਹ ਸਾਰੇ ਵਰਤਾਰੇ ਦੇ ਵਿੱਚ ਤੁਸੀਂ ਇੱਕ ਚੀਜ਼ ਦੇਖੋ ਕਿ ਇਹਦਾ ਮਤਲਬ ਲਾਲਜੀਤ ਭੁੱਲਰ ਦੇ ਪਿੱਛੇ ਸਟੇਟ ਖੜਾ, ਲਾਲਜੀਤ ਭੁੱਲਰ ਦੇ ਪਿੱਛੇ ਸਰਕਾਰ ਖੜੀ ਹੈ, ਲਾਲਜੀਤ ਭੁੱਲਰ ਦੇ ਪਿੱਛੇ ਤਾਕਤ ਖੜੀ ਹੈ। ਤੇ ਫਿਰ ਉੱਥੇ ਤਾਂ ਮਤਲਬ ਕਿ ਲਾਲਪੁਰਾ ਦੇ ਮਾਮਲੇ 'ਚ ਤਾਂ ਫੈਸਲਾ ਤੱਕ ਹੋ ਗਿਆ ਸੀ, ਸਜ਼ਾ ਤੱਕ ਹੋ ਗਈ ਸੀ, ਹੈਨਾ, ਕੇਸ ਤੱਕ ਖਤਮ ਹੋ ਕੇ ਉੱਪਰਲੀ ਅਦਾਲਤ ਦੀ ਪ੍ਰਕਿਰਿਆ ਚੱਲ ਗਈ ਸੀ। ਇੱਥੇ ਤਾਂ ਜੇ ਰਿਮਾਂਡ ਪਹਿਲਾਂ ਪੁਲਿਸ ਰਿਮਾਂਡ ਸੀ, ਹੁਣ ਜੁਡੀਸ਼ੀਅਲ ਰਿਮਾਂਡ ਹੈ। ਅਗਲੇ ਕਹਿਣਗੇ ਜੀ ਠੀਕ ਹੈ ਜੀ, ਬੋਲਣ ਚੱਲਣ ਵਾਲਾ ਕੁਛ ਰਿਹਾ ਨਹੀਂ ਜੀ, ਹੁਣ ਦੇ ਦਿੰਦੇ ਆ ਜੀ ਜ਼ਮਾਨਤ, ਕੇਸ ਚੱਲੀ ਜਾਊਗਾ। ਸਹੀ ਗੱਲ ਹੈ।
ਤੇ ਫਿਰ ਇਸ ਲਈ ਇਸ ਮਾਮਲੇ 'ਚ ਸਮਝੌਤਾ ਕਰਾਉਣ ਦੇ ਲਈ ਕਿਸ ਹੱਦ ਤੱਕ ਜਾ ਸਕਦੇ ਹੋ, ਹਿਸਾਬ ਲਾ ਲਓ। ਤੇ ਫਿਰ ਇਹਦਾ ਮਤਲਬ ਲਾਲਜੀਤ ਭੁੱਲਰ ਨੂੰ ਵੀ ਲਾਲਪੁਰੇ ਵਾਂਗ ਕਲੀਨ ਚਿੱਟ ਮਿਲਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਔਰ ਤਾਕਤ ਜਿਹੜੀ ਸੱਤਾ ਦੀ ਹੁੰਦੀ ਆ, ਉਹ ਕਿਸੇ ਵੀ ਜੇ ਗੁੰਡਾਗਰਦੀ ਵਾਲੀ ਤਾਕਤ ਬਣ ਜਾਵੇ ਫਿਰ ਉਹ ਕੁਝ ਵੀ ਕਰਾ ਸਕਦੀ। ਕੁਝ ਵੀ ਕਰਾ ਸਕਦੀ, ਬਿਲਕੁਲ। ਫਿਰ ਉਹਦਾ ਪੱਧਰ ਨਹੀਂ ਰਹਿੰਦਾ ਕੋਈ, ਫਿਰ ਉਹ ਹੇਠਲੇ ਪੱਧਰ ਤੱਕ, ਹੇਠਲੇ ਨਿਗਾਰ ਤੱਕ ਚਲੀ ਜਾਂਦੀ ਹੈ।